ਸਤਿ ਸ਼੍ਰੀ ਅਕਾਲ ਦੋਸਤੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਲੋਕ ਦੇਖ ਰਹੇ ਹੈ, ਪਾਕਿਸਤਾਨ ਅਸੀਂ ਗਏ ਸੀ ਲਗਭਗ 15-14 ਦਿਨ ਉੱਥੇ ਪਾਕਿਸਤਾਨ ਦੇ ਵਿੱਚ ਅਸੀਂ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ। ਉਸ ਤੋਂ ਪਹਿਲਾਂ ਕੋਰੀਡੋਰ ਦਾ ਉਦਘਾਟਨ ਸੀਗਾ। ਉਸ ਤੋਂ ਕਈ ਦਿਨ ਪਹਿਲਾਂ ਅਸੀਂ ਪਾਕਿਸਤਾਨ ਰਹੇ। ਨਨਕਾਣਾ ਸਾਹਿਬ, ਹਸਨ ਅਬਦਾਲ, ਪੰਜਾ ਸਾਹਿਬ, ਸੱਚਾ ਸੌਦਾ, ਚੂੜਕਾਣਾ, ਲਾਹੌਰ। ਤਾਂ ਉੱਥੇ ਰਿਪੋਰਟਿੰਗ ਕੀਤੀ ਤਾਂ ਪੂਰੀ ਰਿਪੋਰਟਿੰਗ ਦੇ ਵਿੱਚ ਇੱਕ ਪਰਿਵਾਰ ਮੈਨੂੰ ਮਿਲਿਆ, ਨਾਸਰ ਢਿੱਲੋਂ ਭਾਜੀ ਨੇ। ਉੱਥੇ ਪਾਕਿਸਤਾਨ ਦੇ ਵਿੱਚ ਬੜਾ ਅੱਛਾ ਕੰਮ ਕਰ ਰਹੇ ਆ। ਜਿਹੜੇ ਦੋਵਾਂ ਪਾਸਿਆਂ ਦੇ ਪੰਜਾਬ ਦੇ ਲੋਕ ਨੇ, ਉਹਨਾਂ ਦੀਆਂ ਯਾਦਾਂ ਨੇ ਜਿਹੜੀਆਂ, ਉਹਨਾਂ ਨੂੰ ਉਹ ਸੰਜੋ ਰਹੇ ਹੈ, ਯਾਦਾਂ ਨੂੰ ਉਹ ਤਾਜ਼ਾ ਕਰ ਰਹੇ ਹੈ। ਤਾਂ ਨਾਸਰ ਭਾਜੀ ਨੇ ਗੱਲ ਕੀਤੀ ਕਿ ਇੱਕ ਬੱਚਾ ਹੈ ਬਸ਼ਰ ਬਿਲਾਲ ਮੁਬਾਰਕ, ਉਹਦਾ ਛੋਟਾ ਨਾਂ ਹੈ। ਉਹ ਇੰਡੀਆ ਦੀ ਜੇਲ੍ਹ ਦੇ ਵਿੱਚ ਹੈ, ਲਗਭਗ 16 ਸਾਲ ਉਹਦੀ ਉਮਰ ਹੈ। ਉਹਦੀ ਮਾਂ ਦਾ ਬਹੁਤ ਬੁਰਾ ਹਾਲ ਹੈ ਔਰ ਉਹਦਾ ਕੋਈ ਚਾਰਜਸ ਉਹਦੇ ਤੇ ਫਰੇਮ ਨਹੀਂ ਹੋਏ। ਤਾਂ ਮੈਨੂੰ ਲੱਗਿਆ ਕਿ ਬਹੁਤ ਸਾਰੇ ਮੁੰਡੇ ਜਿਹੜੇ ਜੇਲ੍ਹਾਂ 'ਚ ਇੱਧਰ ਨੇ, ਬਹੁਤ ਸਾਰੇ ਜੇਲ੍ਹਾਂ 'ਚ ਉੱਧਰ ਵੀ ਨੇ। ਅਸੀਂ ਵੀ ਕਹਿ ਰਹੇ ਹਾਂ ਕਿ ਸਾਡੇ ਵਾਲਿਆਂ ਨੂੰ ਰਿਹਾ ਕੀਤਾ ਜਾਵੇ ਜਿਨ੍ਹਾਂ ਦਾ ਕਸੂਰ ਨਹੀਂ। ਨਾਨਕ ਸਿੰਘ ਮੇਰਾ ਨਾਂ ਹੈ, ਇੱਕ ਯਾਦ ਆਉਂਦਾ ਹੈ ਨਾ। ਅਸੀਂ ਬਹੁਤ ਗੱਲ ਕੀਤੀ ਕਿ ਪਾਕਿਸਤਾਨ ਵੀ ਦਿਲ ਵੱਡਾ ਕਰੇ ਕਿ ਸਾਡੇ ਵਾਲਿਆਂ ਨੂੰ ਛੱਡੇ, ਤੇ ਅਸੀਂ ਵੀ ਦਿਲ ਵੱਡਾ ਕਰ ਲਾਂਗੇ, ਕਿਉਂਕਿ ਕੇਂਦਰ ਸਰਕਾਰ ਦਾ ਸੂਬਾ ਸਰਕਾਰਾਂ ਦੇ ਤਾਲਮੇਲ ਹੁੰਦੀ ਔਰ ਕੇਂਦਰ ਸਰਕਾਰ ਦੀ ਜਿਹੜੀ ਹੈ ਉਹ ਪਾਲਿਸੀਆਂ ਹੁੰਦੀਆਂ, ਅਸੀਂ ਉਸ ਤੋਂ ਪਾਸੇ ਨਹੀਂ ਹੁੰਦੇ। ਪਰ ਜਦੋਂ ਇਸ ਨੌਜਵਾਨ ਦੇ, ਇਸ ਬੱਚੇ ਦੇ, ਮੈਂ ਕਹੂੰਗਾ ਨੌਜਵਾਨ ਨਹੀਂ ਹੈ, 16 ਸਾਲ ਦਾ ਬੱਚੇ ਦੇ ਮਾਪਿਆਂ ਨਾਲ ਮੇਰੀ ਮੁਲਾਕਾਤ ਹੋਈ। ਉਹਨਾਂ ਦਾ ਮੈਂ ਇੰਟਰਵਿਊ ਕੀਤਾ। ਉਹ ਇੰਟਰਵਿਊ ਤੁਸੀਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਣਾ, ਨਹੀਂ ਵੀ ਦੇਖਿਆ ਤਾਂ ਉਹ ਇੰਟਰਵਿਊ ਤੁਸੀਂ ਜ਼ਰੂਰ ਦੇਖਿਓ। ਮੈਂ ਇਸੇ ਲਾਈਵ ਤੋਂ ਬਾਅਦ ਉਹ ਲਿੰਕ ਜਿਹੜਾ ਹੈ ਅਪਲੋਡ ਕਰੂੰਗਾ। ਉਹ ਇੰਟਰਵਿਊ ਜ਼ਰੂਰ ਲਾਜ਼ਮੀ ਦੇਖਿਓ ਇੰਟਰਵਿਊ। ਹੁਣ ਉਹ ਜਦੋਂ ਉਸ ਕੇਸ ਦੇ ਵਿੱਚ ਅੱਗੇ ਵਧੇ ਤਾਂ ਪਤਾ ਲੱਗਿਆ ਕਿ ਉਹਦੇ ਪਿਤਾ ਨੇ ਜਿਵੇਂ ਦੱਸਿਆ ਕਿ ਇੱਕ ਰਾਤ ਸਾਡੀ ਕੰਸਟਰਕਸ਼ਨ ਚੱਲਦੀ ਸੀ। ਸਾਡਾ ਪਿੰਡ ਜਿਹੜਾ ਬਾਰਡਰ ਤੇ ਹੈ, ਕੰਸਟਰਕਸ਼ਨ ਹੋ ਰਹੀ ਸੀ ਘਰ ਦੀ, ਅਸੀਂ ਘਰ ਬਣਾ ਰਹੇ ਸੀਗੇ। 10 ਬੱਚੇ ਨੇ ਉਹਦੇ ਬੰਦੇ ਦੇ, ਔਰ ਉਹ ਗਰੀਬ ਪਰਿਵਾਰ ਹੈ, ਕੋਈ ਰੋਟੀ ਪਾਣੀ ਮਸਾ ਉਹਨਾਂ ਦਾ ਚੱਲਦਾ ਹੈ। ਔਰ ਪਾਕਿਸਤਾਨ 'ਚ ਆਮ ਹੈ, ਕਿਉਂਕਿ ਇੱਥੇ ਹੋ ਸਕਦਾ ਲੋਕ ਕਹਿਣਗੇ ਕਿ 10 ਬੱਚੇ ਨੇ, ਪਾਕਿਸਤਾਨ 'ਚ ਆਮ ਹੈ, ਉੱਥੇ ਵੱਧ ਬੱਚੇ ਹੁੰਦੇ ਹੈ। ਸਾਡੇ ਵੀ ਪਹਿਲਾਂ ਬਜ਼ੁਰਗਾਂ ਦੇ ਵਿੱਚ ਇਹੀ ਹੁੰਦਾ ਸੀਗਾ, 8-8 10-10 ਬੱਚੇ ਆਮ ਸੀਗੇ। ਉਹ ਕਿਤੇ ਕੰਸਟਰਕਸ਼ਨ ਚੱਲਦੀ ਸੀ ਤਾਂ ਪਿਓ ਨੇ ਕਿਹਾ ਕਿ ਕੰਮ ਤੂੰ ਕਰਾ ਦੇ। ਉਹ ਬਸ਼ਰ ਨੇ ਛੋਟੇ ਨੂੰ ਕਿਹਾ ਨਹੀਂ ਤੂੰ ਕਰ। ਆਪਸ 'ਚ ਬੱਚੇ ਲੜ ਪਏ। ਉਹਨੇ ਆਪਦੇ ਛੋਟੇ ਭਰਾ ਨੂੰ ਕੁੱਟਿਆ ਤੇ ਪਿਓ ਜਦੋਂ ਘਰੇ ਆਇਆ, ਉਹਦਾ ਪਿਓ ਬਸ਼ਰ ਦਾ, ਮੁਬਾਰਕ ਦਾ, ਤਾਂ ਉਹਨੇ ਪਿਓ ਨੇ ਉਹਨੂੰ, ਮੁਬਾਰਕ ਨੂੰ, ਬਸ਼ਰ ਬਿਲਾਲ ਉਹਦਾ ਪੂਰਾ ਨਾਂ ਹੈ, ਮੁਬਾਰਕ ਛੋਟਾ ਨਾਂ ਹੈ, ਉਹ ਬੱਚੇ ਨੂੰ ਮਾਰਿਆ ਕੁੱਟਿਆ। ਜਿਵੇਂ ਪਿਓ ਗੁੱਸੇ 'ਚ ਆ ਕੇ ਮਾਰ ਲੈਂਦੇ ਆ ਵੀ। ਪਿਓ ਤੋਂ ਨਾਰਾਜ਼ ਹੋ ਕੇ ਤੇ ਉਹ ਬਾਰਡਰ ਟੱਪ ਗਿਆ। ਕਿਉਂਕਿ ਬਾਰਡਰ ਇਸ ਤਰ੍ਹਾਂ ਨਹੀਂ ਟੱਪ ਗਿਆ, ਹਨੇਰਾ ਸੀਗਾ, ਰਾਤ ਦਾ ਵੇਲਾ ਸੀਗਾ, ਸ਼ਾਮ ਦੇ ਵੇਲੇ, ਰਾਤ ਦੇ ਵੇਲੇ ਪਤਾ ਨਹੀਂ ਲੱਗਿਆ। ਔਰ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਸਰਬਜੀਤ ਬਾਰਡਰ ਟੱਪ ਗਿਆ ਸੀ, ਗਲਤੀ ਨਾਲ ਟੱਪ ਗਿਆ ਸੀ। ਸਰਬਜੀਤ ਹੁਣ ਦੁਨੀਆ 'ਚ ਨਹੀਂ ਰਿਹਾ, ਬੜੀ ਲੰਬੀ ਲੜਾਈ ਇੰਡੀਆ ਨੇ ਲੜੀ ਸੀ। ਉਹ ਬੱਚਾ ਬਾਰਡਰ ਟੱਪ ਗਿਆ ਤੇ ਬਾਰਡਰ ਟੱਪਣ ਤੋਂ ਬਾਅਦ ਇੱਧਰ ਇੰਡੀਆ ਵਾਲੇ ਪਾਸੇ ਸਾਡੀ BSF ਨੇ ਤਰਨਤਾਰਨ ਇਲਾਕੇ ਦੇ ਵਿੱਚ ਉਹਨੂੰ ਫੜ ਲਿਆ। ਫੜਨ ਤੋਂ ਬਾਅਦ ਉਹਨੂੰ ਜਿਹੜਾ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ। ਕੋਈ ਬਰਾਮਦਗੀ ਉਸ ਬੱਚੇ ਤੋਂ ਨਹੀਂ ਹੋਈ। ਕੋਈ ਉਹਦੇ ਕੋਲੋਂ ਕਾਗਜ਼ ਨਹੀਂ ਮਿਲੇ, ਕੋਈ ਉਹਦੇ ਕੋਲੋਂ ਸਿਮ ਨਹੀਂ ਮਿਲਿਆ, ਕੋਈ ਉਹਦੇ ਕੋਲੋਂ ਮੋਬਾਈਲ ਨਹੀਂ ਮਿਲਿਆ, ਕੋਈ ਉਹਦੇ ਕੋਲੋਂ ਨਸ਼ਾ ਪੱਤਾ ਕੁਝ ਨਹੀਂ ਮਿਲਿਆ। ਇੱਧਰ ਮਹਿੰਦਰਪਾਲ ਅਰੋੜਾ ਜੀ ਨੇ ਤਰਨਤਾਰਨ ਦੇ ਵਿੱਚ, ਜਿਹੜੇ ਸਰਕਾਰੀ ਵਕੀਲ ਨੇ, ਕਿਉਂਕਿ ਕਾਨੂੰਨ ਕਹਿੰਦਾ ਕਿ ਹਰ ਬੰਦੇ ਨੂੰ ਵਕੀਲ ਦਿੱਤਾ ਜਾਊਗਾ, ਹਰੇਕ ਬੰਦੇ ਨੂੰ ਵਕੀਲ ਮਿਲਣਾ ਜਿਹੜਾ ਉਹ ਕਾਨੂੰਨਨ ਮਿਲਦਾ ਹੈ। ਜੇ ਤੁਹਾਡੇ ਕੋਲ ਪੈਸੇ ਵੀ ਨਹੀਂ ਤਾਂ ਸਰਕਾਰ ਜਿਹੜੀ ਹੈ ਉਹ ਇਨਸ਼ੋਰ ਕਰਾਉਂਦੀ ਕਿ ਤੁਹਾਨੂੰ ਵਕੀਲ ਮਿਲੇ। ਉਹ ਮਹਿੰਦਰਪਾਲ ਅਰੋੜਾ ਨਾਂ ਦੇ ਵਕੀਲ ਨੇ ਤਰਨਤਾਰਨ ਦੇ, ਉਹਨਾਂ ਨੇ ਉਸ ਬੱਚੇ ਦਾ ਕੇਸ ਪੁੱਟ ਅਪ ਕੀਤਾ। ਪੁੱਟ ਅਪ ਕਰਨ ਤੋਂ ਬਾਅਦ ਅਦਾਲਤ 'ਚੋਂ ਕੇਸ ਲੜਿਆ ਗਿਆ ਔਰ ਲਗਭਗ ਸਾਲ ਬਾਅਦ ਆਪਣੀ ਭਾਰਤ ਦੀ ਅਦਾਲਤ ਨੇ, ਇੰਡੀਆ ਦੀ ਅਦਾਲਤ ਨੇ ਉਸ ਬੱਚੇ ਦੇ ਹੱਕ 'ਚ ਫੈਸਲਾ ਕਰਕੇ ਉਹਨੂੰ ਬਰੀ ਕਰਤਾ। ਮੈਂ ਦੁਬਾਰਾ ਦੱਸਣਾ ਚਾਹੁੰਦਾ ਕਿ ਜਿਹੜਾ ਬਸ਼ਰ ਬਿਲਾਲ ਸੀ, ਫੜਿਆ ਗਿਆ, ਉਧਰੋਂ ਆਇਆ, ਉਸ ਬੱਚੇ ਨੂੰ ਬਰੀ ਕਰ ਦਿੱਤਾ ਗਿਆ ਔਰ ਅਦਾਲਤ ਨੇ ਕਿਹਾ ਕਿ ਇਹ ਕਸੂਰਵਾਰ ਨਹੀਂ ਹੈ, ਨਾ ਇਹਦੇ ਤੋਂ ਕੋਈ ਬਰਾਮਦਗੀ ਹੋਈ ਹੈ, ਨਾ ਇਹ ਸਾਬਤ ਹੁੰਦਾ ਵੀ ਇਹ ਜਸੂਸੀ ਕਰਨ ਆਇਆ ਸੀ, ਨਾ ਕੋਈ ਇਲੀਗਲ ਐਕਟੀਵਿਟੀ ਸਾਬਤ ਹੋਈ ਹੈ, ਨਾ ਨਸ਼ਾ ਪੱਤਾ ਸਾਬਤ ਹੋਇਆ। ਸੋ ਇਹ ਬੱਚਾ ਰਿਹਾ ਕਰ ਦਿੱਤਾ ਜਾਵੇ। ਸਾਡੀ ਅਦਾਲਤ ਨੇ, ਤਰਨਤਾਰਨ ਦੀ ਅਦਾਲਤ ਨੇ ਕਹਿਤਾ। ਹੁਣ ਉਹ ਬੱਚਾ ਹੁਸ਼ਿਆਰਪੁਰ ਦੇ ਜੁਵੀਨਾਈਲ ਹੋਮ ਦੇ ਵਿੱਚ ਹੈ, ਕਿਉਂਕਿ ਜਿਹੜੇ 18 ਸਾਲ ਤੋਂ ਘੱਟ ਹੁੰਦੇ ਉਹਨਾਂ ਨੂੰ ਜੇਲ੍ਹਾਂ 'ਚ ਨਹੀਂ ਭੇਜਿਆ ਜਾਂਦਾ, ਜੁਵੀਨਾਈਲ ਸੈਂਟਰ ਬਣੇ ਹੁੰਦੇ ਆ, ਨਾਬਾਲਗ ਸੈਂਟਰ ਬਣੇ, ਉੱਥੇ ਛੱਡਿਆ ਗਿਆ। ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਇਹ ਸੀ ਕਿ ਹਰੇਕ ਮੁਲਕ, ਕਿਉਂਕਿ ਉਹ ਪਾਕਿਸਤਾਨ ਦਾ ਨੈਸ਼ਨਲ ਸੀਗਾ, ਤਾਂ ਮੁਲਕ ਪੱਧਰ ਤੇ ਗੱਲ ਹੋ ਜਾਂਦੀ। ਫਿਰ ਅਦਾਲਤਾਂ ਦੇ ਮੈਟਰ ਖਤਮ ਹੋ ਗਏ। ਅਦਾਲਤ ਨੇ ਆਪਦੀ ਫੈਸਲਾ ਸੁਣਾਤਾ। ਹੁਣ ਕੇਂਦਰ ਸਰਕਾਰ ਨੇ
ਪਾਕਿਸਤਾਨ ਦੇ ਨਾਲ ਰਾਬਤਾ ਕਾਇਮ ਕਰਨਾ ਸੀ ਕਿ ਕੀ ਤੁਸੀਂ ਮੰਨਦੇ ਹੋ ਕਿ ਤੁਹਾਡਾ ਬੱਚਾ, ਬਹੁਤ ਸਾਰੇ ਕੇਸਾਂ ਦੇ ਵਿੱਚ ਕੰਟਰੀ ਮੰਨਣ ਤੋਂ ਇਨਕਾਰ ਕਰ ਦਿੰਦੀ ਹੁੰਦੀ ਹੈ। ਸੋ ਫਿਰ ਮੈਟਰ ਉਧਰ ਗਿਆ, ਪਾਕਿਸਤਾਨ ਦੇ ਵਿੱਚ ਮੈਟਰ ਗਿਆ। ਪਾਕਿਸਤਾਨ 'ਚ ਉਹਦੇ ਮਾਪਿਓ ਵਿਚਾਰੇ, ਇਸਲਾਮਾਬਾਦ ਉਹਨਾਂ ਦਾ ਕੈਪੀਟਲ ਹੈ, ਉੱਥੇ ਉਹਨਾਂ ਨੇ ਆਪਦੇ ਕਾਗਜ਼ਾਤ ਇਕੱਠੇ ਕੀਤੇ, ਸਾਰਾ ਕੁਝ ਕਰਕੇ ਇੱਧਰ ਇੰਡੀਆ ਭਿਜਵਾਇਆ ਤੇ ਇਹ ਪਾਕਿਸਤਾਨ ਨੇ ਲਿਖ ਕੇ ਦਿੱਤਾ ਕਿ ਹਾਂ ਉਹ ਸਾਡਾ ਬੱਚਾ ਹੈ, ਸਾਡਾ ਨੈਸ਼ਨਲ ਹੈ ਔਰ ਉਹਨੂੰ ਰਿਹਾ ਕੀਤਾ ਜਾਵੇ, ਔਰ ਉਹ ਬਰੀ ਹੋ ਗਿਆ ਤਾਂ ਉਹਨੂੰ ਛੱਡ ਦਿਓ। ਜੋ ਮੇਰੇ ਤੱਕ ਗੱਲ ਪਹੁੰਚੀ ਕਿ ਜਿਵੇਂ ਮੈਨੂੰ ਮੋਹਨਪਾਲ ਅਰੋੜਾ ਜੀ ਨੇ ਵੀ ਦੱਸਿਆ, ਮਹਿੰਦਰਪਾਲ ਜਾਂ ਮੋਹਨਪਾਲ ਅਰੋੜਾ, ਮੋਹਨਪਾਲ ਅਰੋੜਾ ਹੈ ਸ਼ਾਇਦ, ਜਾਂ ਮਹਿੰਦਰਪਾਲ, ਮੈਂ ਕਨਫਰਮ ਕਰ ਦੂੰਗਾ, ਮੈਨੂੰ ਮਾਫ ਕਰਿਓ, ਮੈਂ ਨਾਮ ਸ਼ਾਇਦ ਮੇਰੇ ਇੱਕਦਮ ਸਕਿਪ ਕਰ ਗਿਆ ਦਿਮਾਗ 'ਚੋਂ। ਉਹਨਾਂ ਨੇ ਕਿਹਾ ਕਿ ਇੰਡੀਆ ਦੀ ਸਰਕਾਰ ਵਿਲਿੰਗ ਹੈ, ਸਰਕਾਰ ਜਿਹੜੇ ਸੁਪਰੀਡੈਂਡੈਂਟ ਨੇ ਉਹ ਵੀ ਦਿਲੋਂ ਚਾਹੁੰਦੇ ਆ ਜੇਲ੍ਹ ਦੇ ਵੀ ਚਲੋ ਬੱਚਾ ਘਰ ਚਲਾ ਜਾਏ ਜੇ ਇਹਦੀ ਗਲਤੀ ਨਹੀਂ, ਕੋਰਟ ਨੇ ਵੀ ਰਿਹਾ ਕਰਤਾ, ਔਰ ਇਸ ਤੋਂ ਇਲਾਵਾ ਇੱਕ ਸਟੇਟ ਸੈੱਲ ਹੁੰਦਾ ਉਹਦੇ 'ਚ ਵੀ ਉਹਦੀ ਐਪਲੀਕੇਸ਼ਨ ਪਈ ਹੋਈ ਹੈ। ਹੁਣ ਮਾਮਲਾ ਇੱਥੇ ਖੜਾ ਕਿ ਉਹਦੀ ਮਾਂ ਨੂੰ ਮੈਂ ਮਿਲਿਆ, ਯਕੀਨ ਮੰਨਿਓ, ਵੈਸੇ ਤਾਂ ਪ੍ਰਮਾਤਮਾ ਮਿਹਰ ਕਰੇ ਉਹਦੇ ਤੇ ਲੰਮੀ ਉਮਰ ਕਰੇ ਉਹਦੀ ਮਾਂ ਦੀ, ਉਹ ਕੁਛ ਦਿਨ ਦੀ ਮਹਿਮਾਨ ਲੱਗ ਰਹੀ ਹੈ ਜੋ ਉਹਦੇ ਹਾਲਾਤ ਹੋਏ ਪਏ ਆਪਣੇ ਬੱਚੇ ਦੇ ਵਿਯੋਗ 'ਚ। ਤੁਸੀਂ ਇੰਟਰਵਿਊ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹਦਾ ਘਰ ਵਾਲਾ ਕਿੰਨਾ ਸਿਹਤਮੰਦ ਹੈ। ਹਾਲਾਂਕਿ ਝੋਰਾ ਉਹਦੇ ਪਿਓ ਨੂੰ ਵੀ ਹੈ, ਪਰ ਬੰਦੇ ਥੋੜੇ ਜਿਹੇ ਸਟਰੋਂਗ ਹੋ ਜਾਂਦੇ ਆ, ਥੋੜੇ ਜਿਹਾ ਜਿਹੜਾ ਉਹ ਭਾਣੇ ਨੂੰ ਮੰਨ ਕੇ ਬੈਠਾ ਪਿਓ, ਔਰ ਉਮੀਦ ਹੈ ਕਿ ਬੱਚਾ ਵਾਪਸ ਆ ਜੂ। ਰੋਜ਼ ਉਹਨਾਂ ਦੇ ਮੈਨੂੰ ਪਾਕਿਸਤਾਨ ਤੋਂ ਜਿਹੜੇ ਯਾਰ ਮਿੱਤਰ ਨੇ, ਨਾਸਰ ਭਾਜੀ ਹੋਣੇ, ਸਾਰੇ ਰੋਜ਼ ਪੁੱਛਦੇ ਆ ਵੀ ਭਾਜੀ ਕੀ ਬਣਿਆ ਉਹਦਾ, ਕੀ ਬਣਿਆ। ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਉਹਨੂੰ ਮਿਲ ਵੀ ਸਕਾਂ ਬੱਚੇ ਨੂੰ। ਮੈਂ ਉੱਥੇ ਜੁਵੈਨਾਈਲ ਹੋਮ 'ਚ ਜੋ ਵੀ ਪ੍ਰੋਸੀਜਰ ਹੈ, ਕਾਨੂੰਨ ਸਾਡੇ ਮੁਲਕ ਦਾ ਜੋ ਕਹਿੰਦਾ ਹੈ, ਔਰ ਅਸੀਂ ਆਪਣੇ ਮੁਲਕ ਦੇ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਨਹੀਂ ਕਰਾਂਗੇ, ਪਰ ਅਸੀਂ ਇਹ ਪੂਰੇ ਜਿੰਨੇ ਤੁਸੀਂ ਦੇਖ ਰਹੇ ਹੋ, ਦੇਖੋ ਸਾਨੂੰ ਦਿਲ ਵੱਡਾ ਕਰਨਾ ਪੈਣਾ। ਅਸੀਂ ਆਪਣਾ ਦਿਲ ਵੱਡਾ ਕਰੀਏ, ਅਸੀਂ ਇਹ ਨਾ ਕਹੀਏ ਵੀ ਉਹ ਸਾਡੇ ਨਹੀਂ ਛੱਡਦੇ ਤੇ ਅਸੀਂ ਵੀ ਨਹੀਂ ਛੱਡਣਾ। 16 ਸਾਲ ਦਾ ਉਹ ਬੱਚਾ ਹੈ, ਚਾਹੇ ਉਹ ਪਾਕਿਸਤਾਨ ਦਾ ਹੈ, ਚਾਹੇ ਉਹ ਇੱਧਰ ਦਾ, ਦੁਨੀਆ ਦੇ ਕਿਸੇ ਮੁਲਕ ਦਾ, ਉਹਦੀ ਮਾਂ ਉਹਨੂੰ ਉਡੀਕਦੀ ਹੈ, ਕਸੂਰ ਉਹਦਾ ਕੋਈ ਹੈ ਨਹੀਂ, ਅਦਾਲਤ ਨੇ ਉਹਨੂੰ ਬਰੀ ਕਰਤਾ। ਤਾਂ ਬੜੀ ਸਰਕਾਰਾਂ ਅੱਗੇ ਬੇਨਤੀ ਹੈ, ਇਹ ਕੇਂਦਰ ਦੀ ਸਰਕਾਰ ਅੱਗੇ ਬੇਨਤੀ ਹੈ, ਜਿੰਨੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਅਸੀਂ ਆਪਦਾ ਦਿਲ ਵੱਡਾ ਕਰੀਏ, ਅਸੀਂ ਉਸ ਬੱਚੇ ਨੂੰ ਆਪਦੇ ਪਾਕਿਸਤਾਨ ਦੇ ਵਿੱਚ ਪਿੰਡ ਦੇ ਵਿੱਚ ਭੇਜ ਦਈਏ, ਕਿਉਂਕਿ ਸਾਡੀ ਅਦਾਲਤ ਨੇ ਬਰੀ ਕੀਤਾ। ਹਾਂ, ਜੇ ਸਾਡੇ ਕਾਨੂੰਨ ਨੇ ਉਹਨੂੰ ਦੋਸ਼ੀ ਪਾਇਆ ਹੁੰਦਾ ਫਿਰ ਮੈਂ ਕਹਿੰਦਾ ਸੀ ਕਿ ਕੋਈ ਹੱਕ ਨਹੀਂ ਬਣਦਾ ਉਹਨੂੰ ਵਾਪਸ ਭੇਜਣ ਦਾ। ਜੇ ਉਹ ਕਾਨੂੰਨਨ ਕੋਈ ਸਮਗਲਿੰਗ 'ਚ, ਕੋਈ ਜਸੂਸੀ 'ਚ, ਕਿਸੇ ਚੀਜ਼ ਦੇ ਵਿੱਚ ਵੀ ਅਦਾਲਤ ਸਾਡੀ ਉਹਨੂੰ ਦੋਸ਼ੀ ਕਰਾਰ ਦੇ ਦਿੰਦੀ ਤਾਂ ਉਹਨੂੰ ਜੇਲ੍ਹ ਦੇ ਅੰਦਰ ਸਜ਼ਾ ਜਿੰਨੀ ਬਣ। ਸੋ ਮੇਰੀ ਇਹ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਮੇਰੀ ਇਸ ਮੁਹਿੰਮ ਦੇ ਵਿੱਚ ਤੁਸੀਂ ਮੇਰਾ ਸਾਥ ਦਿਓ। ਮੈਂ ਆਪਣੀ ਨਿੱਜੀ ਕਪੈਸਿਟੀ ਦੇ ਵਿੱਚ ਇਹ ਗੱਲ ਕਹਿ ਰਿਹਾ, ਮੈਂ ਅਦਾਰੇ ਦੀ ਕਪੈਸਿਟੀ 'ਚ ਜਾਂ ਕਿਸੇ ਦੇ, ਕਿਉਂਕਿ ਅਦਾਰੇ ਦੇ ਤੌਰ ਤੇ ਮੈਂ ਪੱਤਰਕਾਰੀ ਕਰਨੀ ਸੀ ਉਹ ਕਰਤੀ ਹੈ, ਮੇਰੀ ਨਿੱਜੀ ਕਪੈਸਿਟੀ 'ਚ ਮੈਂ ਕਹਿ ਰਿਹਾ। ਮੈਂ ਜਿੰਨੇ ਸੱਜਣ ਨੇ ਉਹ ਮੇਰੀ ਰਿਪੋਰਟ ਮੈਂ ਤੁਹਾਨੂੰ ਜਿਹੜੀ ਹੈ ਡਾਊਨਲੋਡ ਕਰਕੇ ਵੀ ਤੁਸੀਂ ਦੇਖ ਸਕਦੇ ਹੋ, ਡੇਲੀ ਪੋਸਟ ਦੇ ਉੱਤੇ ਪਈ ਹੈ, ਮੈਂ ਇਹਦੇ 'ਚ ਲਿੰਕ ਵੀ ਪਾਊਂਗਾ, ਤੁਸੀਂ ਇਸ ਤੋਂ ਬਾਅਦ ਦੇਖ ਲਿਓ ਜੇ ਕਿਸੇ ਨੇ ਨਹੀਂ ਦੇਖੀ ਤਾਂ। ਔਰ ਉਸ ਬੱਚੇ ਨੂੰ ਪਾਕਿਸਤਾਨ ਭੇਜਣਾ ਹੈ, ਇਹ ਇੱਕ ਮੁਹਿੰਮ ਦੇ ਤੌਰ ਤੇ ਮੈਂ ਚਾਹੁੰਦਾ ਕਿ ਇਹਨੂੰ ਲਿਆ ਜਾਵੇ। ਕੇਂਦਰ ਦੀ ਸਰਕਾਰ ਔਰ ਕਾਨੂੰਨਨ ਤਰੀਕੇ ਨਾਲ ਜੋ ਵੀ ਬਣੂਗਾ ਮੈਂ ਆਪਦੇ ਵੱਲੋਂ ਕਰੂੰਗਾ। ਜਿਹੜੇ ਵਕੀਲ ਸਾਹਿਬ ਨੇ ਅਰੋੜਾ ਸਾਹਿਬ, ਉਹ ਇੰਨੇ ਕੁ ਚੰਗੇ ਇਨਸਾਨ ਨੇ, ਇੰਨੇ ਕੁ ਚੰਗੇ ਕਿ ਉਹਨਾਂ ਨੂੰ ਇੰਨੀਆਂ ਦੁਆਵਾਂ ਉੱਧਰ ਉਹਨਾਂ ਦੇ ਮਾਪਿਓ ਨੇ ਦਿੱਤੀਆਂ ਮੈਂ ਦੱਸ ਨਹੀਂ ਸਕਦਾ। ਉਹਨਾਂ ਨੇ ਕੋਈ ਪੈਸੇ ਟਕੇ ਦੀ ਕਦੇ ਕੁਝ ਨਹੀਂ ਮੰਗਿਆ, ਉਹ ਕਹਿੰਦੇ ਮੇਰੀ ਜੇਬ 'ਚੋਂ ਵੀ ਲੱਗਦਾ, ਕਿਉਂਕਿ ਉਹ ਸਹੀ ਹੈ, ਅਦਾਲਤ ਨੇ ਬਰੀ ਕਰਤਾ ਉਹਨੂੰ। ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹਾਂ, ਅਸੀਂ ਭਾਰਤ ਦੇ ਸੰਵਿਧਾਨ ਦੇ ਹਿਸਾਬ ਤੇ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹਾਂ, ਆਪਦੇ ਮੁਲਕ ਦੇ ਕਾਨੂੰਨ ਨੂੰ ਮੰਨਣ ਵਾਲੇ ਲੋਕ ਹਾਂ ਅਸੀਂ। ਸੋ ਸਾਡਾ ਕਾਨੂੰਨ ਕਹਿੰਦਾ ਕਿ ਉਹ ਬਰੀ ਕਰ। ਅਪੀਲ ਹੈ ਕਿ ਉਸ ਬੱਚੇ ਨੂੰ ਵਾਪਸ ਭੇਜਿਆ ਜਾਵੇ ਤੇ ਵੀ ਉਹਨਾਂ ਕੋਲੇ ਜਾਊਂਗਾ। ਔਰ ਤੁਸੀਂ ਵੀ ਸਾਥ ਦਿਓ ਪੰਜਾਬ ਦੇ ਲੋਕੋ, ਤੁਸੀਂ ਬਹੁਤ ਅਮਨ ਪਸੰਦ ਤੇ ਪਿਆਰ ਮੁਹੱਬਤ ਵੰਡਣ ਵਾਲੇ ਲੋਕ ਹੋ। ਤੁਹਾਡੇ ਤੋਂ ਇੱਕ ਉਮੀਦ ਹੈ, ਤੁਹਾਡੇ ਤੋਂ ਇਹ ਆਸ ਹੈ, ਤੁਹਾਡੇ ਤੋਂ ਇਹ ਬੇਨਤੀ ਹੈ ਕਿ ਤੁਸੀਂ ਉਸ ਬੱਚੇ ਦੇ ਸਾਰੇ ਕਾਗਜ਼ਾਤ ਦੇਖਣੇ ਚਾਹੁੰਦੇ ਹੋ ਤਾਂ ਮੇਰੇ ਤੋਂ ਲੈ ਸਕਦੇ ਹੋ। ਅਦਾਲਤ ਦਾ ਜਿਹੜਾ ਫੈਸਲਾ ਹੈ ਉਹਦੀ ਕਾਪੀ ਲੈਣੀ ਚਾਹੁੰਦੇ ਹੋ ਤਾਂ ਮੇਰੇ ਤੋਂ ਲੈ ਸਕਦੇ ਹੋ। ਮਾਂ ਪਿਓ ਦਾ ਨੰਬਰ ਉਹਦੇ ਦਾ ਉੱਧਰ ਦਾ ਪਾਕਿਸਤਾਨ ਦਾ ਲੈਣਾ ਚਾਹੁੰਦੇ ਹੋ, ਲੈ ਸਕਦੇ ਹੋ। ਤੁਹਾਨੂੰ ਕੋਈ ਡਾਊਟ ਹੈ ਉਸ ਬੱਚੇ ਦੇ ਉੱਤੇ ਤਾਂ ਉਹਦੀ ਹਰੇਕ ਇਨਫੋਰਮੇਸ਼ਨ ਅਰੋੜਾ ਸਾਹਿਬ ਵਕੀਲ ਨੇ ਤਰਨਤਾਰਨ ਦੇ, ਮੈਂ ਤੁਹਾਨੂੰ ਲੈ ਕੇ ਦੇ ਦੂੰਗਾ। ਔਰ ਕੇਂਦਰ ਦੀ ਸਰਕਾਰ ਨੂੰ ਇਹ ਅਪੀਲ ਹੈ ਕਿ ਉਹਨੂੰ ਆਪਾਂ ਰਿਹਾ ਕਰਕੇ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸ਼ਤਾਬਦੀ ਤੇ ਇੱਕ ਮੈਸੇਜ ਦਈਏ ਕਿ ਸਾਡਾ ਦਿਲ ਸਾਰਿਆਂ ਨਾਲੋਂ ਵੱਡਾ ਹੈ ਦੁਨੀਆ ਦੇ ਵਿੱਚ। ਅਸੀਂ ਭਾਰਤੀ ਲੋਕ ਹਾਂ, ਅਸੀਂ ਅਮਨ ਪਸੰਦ ਲੋਕ ਹਾਂ, ਅਸੀਂ ਕਿਸੇ ਨਾਲ ਨਜਾਇਜ਼ ਨਹੀਂ ਕਰਦੇ। ਸੋ ਇੰਨੀ ਮੇਰੀ ਬੇਨਤੀ ਹੈ। ਔਰ ਜੇ ਤੁਸੀਂ ਇਸ ਮੁਹਿੰਮ 'ਚ ਮੇਰਾ ਸਾਥ ਦਿੰਦੇ ਹੋ ਤਾਂ ਬਹੁਤ ਮਿਹਰਬਾਨੀ ਹੈ। ਜੇ ਤੁਹਾਨੂੰ ਹੋਰ ਬਹੁਤ ਸਾਰੇ ਕੰਮ ਨੇ, ਤੁਹਾਨੂੰ ਫਜ਼ੂਲ ਲੱਗ ਰਹੀ ਹੈ ਤਾਂ ਕੋਈ ਗੱਲ ਨਹੀਂ,
ਮੈਂ ਆਪਣੀ ਲੜਾਈ ਸਮਝ ਕੇ ਲੜੂੰਗਾ। ਮੈਂ ਇਹਦੇ ਤੱਕ ਜਦੋਂ ਤੱਕ ਉਹ ਨਹੀਂ ਰਿਹਾ ਹੁੰਦਾ, ਵਾਪਸ ਜਾਂਦਾ ਉਹ ਪਾਕਿਸਤਾਨ ਆਪਦੀ ਮਾਂ ਕੋਲੇ, ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਇਹਦੇ 'ਚ ਲੜਾਈ ਲੜਾਂ। ਥੈਂਕ ਯੂ ਜੀ, ਧੰਨਵਾਦ।